ਸਰੋਤਿਓ ਅੱਜ ਜਿਸ ਤਰ੍ਹਾਂ ਸਵੇਰੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਸੀ ਉਸ ਟਾਈਮ ਦੇ ਉੱਤੇ ਕੈਨੇਡਾ ਦੀ ਜਿਹੜੀ ਪਬਲਿਕ ਸੇਫਟੀ ਹੀਅਰਿੰਗ ਆ ਉੱਥੇ ਦੀ ਜੋ ਕੈਬਨਿਟ ਮਿਨਿਸਟਰਸ ਦੀ ਤੇ ਹੋਰ ਜਿਹੜੇ ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹਨਾਂ ਦੀ ਚੱਲ ਰਹੀ ਸੀ ਪੁੱਛਗਿੱਛ। ਤੇ ਹੁਣ ਐਸੋਸੀਏਟਡ ਪ੍ਰੈਸ ਤੇ ਇਸ ਤੋਂ ਬਿਨਾ ਨਿਊਜ਼ ਵੀਕ ਮੈਗਜ਼ੀਨ ਇਹ ਰਿਪੋਰਟ ਕਰ ਰਿਹਾ ਵੀ ਕੈਨੇਡਾ ਵਾਲਿਆਂ ਨੇ ਅਲੈਜ ਕੀਤਾ ਆ ਵੀ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਸੈਪਰੇਟਿਸਟ ਸੀ ਉਹਨਾਂ ਨੂੰ ਟਾਰਗੇਟ ਕਰਨ ਦੇ ਵਿੱਚ ਸਿੱਧਾ ਇਨਵੋਲਵ ਸੀ। ਇਹ ਕੈਨੇਡਾ ਦੀ ਗਵਰਨਮੈਂਟ ਨੇ ਅੱਜ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਉੱਤੇ ਜੋ ਕਿ ਕਹਿੰਦੇ ਹਿੰਦੂ ਨੈਸ਼ਨਲਿਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਰਾਈਟ ਹੈਂਡ ਮੈਨ ਆ, ਉਹੀ ਜ਼ਿੰਮੇਵਾਰ ਹੈਗਾ ਜਿਹੜੇ ਸਿੱਖਾਂ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਟਾਰਗੇਟ ਕੀਤਾ ਗਿਆ। ਇੰਡੀਆ ਦੀ ਸਰਕਾਰ ਵਾਰ-ਵਾਰ ਡਿਸਮਿਸ ਕਰਦੀ ਰਹੀ ਆ ਵੀ ਜੀ ਇਹ ਬੇਸਲੈਸ ਹੈਗੇ ਆ, ਕਿਸੇ ਤਰ੍ਹਾਂ ਦਾ ਸਾਡਾ ਹੱਥ ਨਹੀਂ ਹੈਗਾ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਕੀਤਾ ਸੀ ਕਿ ਕੈਨੇਡੀਅਨ ਆਫੀਸ਼ੀਅਲਸ ਨੇ ਸ਼ਾਹ ਦਾ ਨਾਮ ਲਿਆ ਹੈਗਾ ਇਸ ਵਾਇਲੈਂਸ ਤੇ ਇੰਟੀਮੀਡੇਸ਼ਨ ਦੇ, ਜੋ ਕਿ ਸਿੱਖਾਂ ਨੂੰ ਟਾਰਗੇਟ ਕਰਦੀ ਹੈਗੀ ਆ। ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਨੇ ਪਾਰਲੀਮੈਂਟਰੀ ਪੈਨਲ ਜੋ ਅੱਜ ਸਵੇਰੇ ਕਾਫੀ 3-4 ਘੰਟੇ ਉਹਨਾਂ ਦੀ ਹੀਅਰਿੰਗ ਚੱਲੀ ਹੈਗੀ ਆ, ਕਿਉਂਕਿ ਉਸ ਟਾਈਮ ਆਪਾਂ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਨਹੀਂ ਕਰ ਸਕੇ, ਆਪਾਂ ਖੁਦ ਵੀ ਸੁਣਦੇ ਸੀ। ਉਹਦੇ ਵਿੱਚ ਉਹਨਾਂ ਨੇ ਸਿੱਧਾ ਕਿਹਾ ਆ ਵੀ ਮੈਨੂੰ ਜਰਨਲਿਸਟ ਨੇ ਕਾਲ ਕੀਤਾ ਸੀ ਵਾਸ਼ਿੰਗਟਨ ਪੋਸਟ ਦੇ ਨੇ, ਉਹਨੂੰ ਮੈਂ ਕਨਫਰਮ ਕੀਤਾ ਆ ਵੀ ਹਾਂ ਬਿਲਕੁਲ ਕੈਨੇਡਾ ਦਾ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਆ ਅਮਿਤ ਸ਼ਾਹ ਉਹ ਇਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਹੈਗਾ ਆ। ਯੂਐਸ ਨਿਊਜ਼ ਦੇ ਮੁਤਾਬਕ ਤੇ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਜੋ ਭਾਰਤ ਸਰਕਾਰ ਆ ਉਹ ਬਾਹਰ ਜੋ ਇੰਡੀਆ ਦੇ ਸਿੱਖ ਆ ਜਿਹੜੇ ਕੈਨੇਡਾ ਵਿੱਚ ਰਹਿੰਦੇ ਸਿੱਖ ਆ ਜਾਂ ਅਮਰੀਕਾ ਵਿੱਚ ਰਹਿੰਦੇ ਆ ਜਾਂ ਯੂਰਪ ਵਿੱਚ ਰਹਿੰਦੇ ਆ, ਉਹ ਜਿਹੜੇ ਉਹਨਾਂ ਨੂੰ ਟੈਰਰਿਸਟ ਸਮਝਦੀ ਹੈਗੀ ਆ। ਜੇ ਉਹਨਾਂ ਦੇ ਵਿਊ ਪੁਆਇੰਟ ਇਹ ਹੈਗੇ ਵੀ ਸਾਡਾ ਅਲੱਗ ਮੁਲਕ ਚਾਹੀਦਾ ਹੈਗਾ, ਪਰ ਇੱਕ ਹੋਮ ਮਿਨਿਸਟਰ ਦਾ ਸਿੱਧਾ ਜਿਹੜਾ ਹੱਥ ਹੋਣਾ ਭਾਰਤ ਦੇ ਦਾ ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਚੇਂਜਸ ਲਿਆਊਗਾ। ਇਹ ਅੱਜ ਇੱਕ ਬਹੁਤ ਵੱਡਾ ਜਿਹੜਾ ਧਮਾਕਾ ਆ ਉਹ ਕੈਨੇਡਾ ਦੀ ਸਰਕਾਰ ਨੇ ਕੀਤਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਸੇ ਮਹੀਨੇ ਦੇ ਮੱਧ ਦੇ ਵਿੱਚ ਕੈਨੇਡਾ ਦੇ ਦੁਆਰਾ ਜਿਹੜੇ ਭਾਰਤੀ ਡਿਪਲੋਮੈਟ ਆ, ਸਫਾਰਤਖਾਨੇ ਆ, ਜਿਹੜਾ ਹਾਈ ਕਮਿਸ਼ਨਰ ਆ, ਉਹਨਾਂ ਨੂੰ ਇੱਥੋਂ ਤੋੜ ਦਿੱਤਾ ਗਿਆ ਸੀ ਇਹਨਾਂ ਹੀ ਕਥਿਤ ਦੋਸ਼ਾਂ ਦੇ ਅਧੀਨ ਵੀ ਇਹਨਾਂ ਦੇ ਦੁਆਰਾ ਜਿਹੜੇ ਸਿੱਖਾਂ ਦੀ ਜਸੂਸੀ ਕਰਵਾਈ ਜਾ ਰਹੀ ਆ ਤੇ ਗੈਂਗਸਟਰਸ ਦੇ ਨਾਲ ਮਿਲ ਕੇ ਇਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਤੇ ਮਾਰਨ ਦਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ ਆ। ਸੋ ਕਿਤੇ ਨਾ ਕਿਤੇ ਜਿਹੜੇ ਭਾਰਤ ਦੇ ਸਫਾਰਤਖਾਨੇ ਆ, ਕੌਂਸੂਲੇਟਸ ਆ, ਉਹ ਜਸੂਸੀ ਦੇ ਅੱਡੇ ਇੱਕ ਹਿਸਾਬ ਦੇ ਨਾਲ ਬਣੇ ਆ ਤੇ ਤਾਰ ਦੇਖੋ ਸਿੱਧੀ ਜਾ ਕੇ ਮੋਦੀ ਦੇ ਜਿਹੜੇ ਰਾਈਟ ਹੈਂਡ ਮੈਨ ਆ ਅਮਿਤ ਸ਼ਾਹ ਦੇ ਨਾਲ ਜੁੜੀ ਆ। ਅਮਿਤ ਸ਼ਾਹ ਜਿਸ ਨੂੰ ਤੜੀਪਾਰ ਵੀ ਆਖ ਦਿੱਤਾ ਜਾਂਦਾ ਆ, ਇਹ ਗੁਜਰਾਤ ਦੇ ਵਿੱਚ ਅੰਦਰ ਵੀ ਰਹਿ ਕੇ ਆਇਆ ਸੀ। ਗੋਧਰਾ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਮੋਦੀ ਤੇ ਸ਼ਾਹ ਦਾ ਦੋਨਾਂ ਦਾ ਹੀ ਨਾਮ ਆਉਂਦਾ ਰਿਹਾ। ਜਿਹੜੇ ਕੋਈ ਵੀ ਉਹਨਾਂ ਦੇ ਉਲਟ ਬੋਲੇ ਆਈਦਰ ਉਹ ਅੰਦਰ ਨੇ ਜਾਂ ਫਿਰ ਉਹਨਾਂ ਦੀ ਮੌਤਾਂ ਵੀ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਹੈਗੀਆਂ ਆ। ਸੋ ਇੰਡੀਆ ਦੇ ਟੌਪ ਦੇ ਮਿਨਿਸਟਰ ਦੇ ਦੁਆਰਾ ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਇਹਨਾਂ ਪਲਾਟਸ ਨੂੰ ਮਨਜ਼ੂਰੀ ਦੇਣੀ, ਇਹ ਕੈਨੇਡੀਅਨ ਅਧਿਕਾਰੀ ਦਾ ਇਹ ਬਿਆਨ ਬਹੁਤ ਵੱਡਾ ਇੱਕ ਬਿਆਨ ਆ, ਬਹੁਤ ਵੱਡਾ ਇਸ ਦੇ ਵਿੱਚ ਦਾਅਵਾ ਵਾ। ਕੋਈ ਵੀ ਇੱਦਾਂ ਮੁਲਕ ਇਸ ਤਰੀਕੇ ਦੇ ਨਾਲ ਕੈਨੇਡਾ ਵਰਗਾ ਖਾਸ ਕਰਕੇ ਇੱਦਾਂ ਦੀ ਬਚਕਾਨੀ ਗੱਲ ਨਹੀਂ ਕਰ ਸਕਦਾ ਬਗੈਰ ਕਿਸੇ ਸਬੂਤ ਤੋਂ। ਜਦ ਇਹ ਸਾਰਾ ਮਾਮਲਾ ਉੱਠਿਆ ਸੀ ਉਦੋਂ ਇਹ ਗੱਲ ਉਠਾਈ ਗਈ ਬਈ ਇਹਨਾਂ ਦੇ ਕੋਲ ਸਿਰਫ ਇੰਟੈਲੀਜੈਂਸ ਸੀ, ਸਬੂਤਾਂ ਤੋਂ ਬਗੈਰ ਹੀ ਇਹਨਾਂ ਨੇ ਕੈਨੇਡਾ ਨੇ ਐਡਾ ਵੱਡਾ ਕਦਮ ਚੁੱਕ ਦਿੱਤਾ। ਪਰ ਉਸ ਤੋਂ ਬਾਅਦ 'ਚ RCMP ਦੇ ਦੁਆਰਾ ਇਸ ਚੀਜ਼ ਨੂੰ ਬਾਰ-ਬਾਰ ਪੁਸ਼ਟੀ ਕੀਤੀ ਗਈ ਵੀ ਇਕੱਲੇ ਸਾਡੇ ਕੋਲ ਇੰਟੈਲੀਜੈਂਸ ਹੀ ਨਹੀਂ ਬਲਕਿ ਸਬੂਤ ਵੀ ਮੌਜੂਦ ਨੇ ਵੀ ਇਹਨਾਂ ਨੇ ਹੀ ਇਸ ਕਾਂਡ ਨੂੰ ਅੰਜਾਮ ਦਿੱਤਾ ਹੈਗਾ ਆ। 4 ਜਣੇ ਆਲਰੇਡੀ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਅੰਦਰ ਨੇ। ਇੱਧਰ ਅਮਰੀਕਾ ਦੇ ਵਿੱਚ ਨਿਖਿਲ ਗੁਪਤਾ ਦੇ ਨਾਲ ਹੁਣ ਆਪਣੇ ਸਾਹਮਣੇ ਜਿਹੜਾ ਯਾਦਵ ਸੀ ਉਸ ਦੀ ਵੀ ਜਿਹੜੀ ਚਾਰਜ ਸ਼ੀਟ ਉਸ ਉਲਟ ਜਿਹੜੀ ਉਹ ਦਾਖਲ ਹੋਈ ਹੈਗੀ ਆ। ਨਿਖਿਲ ਗੁਪਤਾ ਦਾ ਤਾਂ ਵਕੀਲ ਵੀ ਭੱਜ ਗਿਆ, ਉਹਨੇ ਚਿੱਠੀ ਜਿਹੜੀ ਉਹ ਪੇਸ਼ ਕੀਤੀ ਸੀ ਵੀ ਇਹਨਾਂ ਦੇ ਕੋਲੋਂ ਸਾਨੂੰ ਕੋਈ ਪੈਸੇ ਨਹੀਂ ਮਿਲ ਰਹੇ, ਸੋ ਮੈਂ ਹੁਣ ਉਸ ਦਾ ਵਕੀਲ ਨਹੀਂ ਜਿਹੜਾ ਉਹ ਰਹੂੰਗਾ। ਸੋ ਲੱਗਦਾ ਹੈ ਵੀ ਭਾਰਤ ਨੇ ਨਿਖਿਲ ਗੁਪਤਾ ਨੂੰ ਲਮਕਣ ਦੇ ਲਈ ਜਾਂ ਮਰਨ ਦੇ ਲਈ ਇੱਕ ਹਿਸਾਬ ਦੇ ਨਾਲ
ਛੱਡ ਜੀ ਦਿੱਤਾ ਹੈਗਾ ਹੈ। ਭਾਰਤ ਦਾ ਇਹ ਪਹਿਲੀ ਵਾਰੀ ਨਹੀਂ, ਕਈ ਵਾਰ ਉਹਨਾਂ ਨੇ ਇਦਾਂ ਹੀ ਲੋਕਾਂ ਨੂੰ ਵਰਤ ਕੇ ਜਿਹੜਾ ਉਹ ਸੁੱਟਿਆ ਹੈ। ਬਹੁਤ ਸਾਰੇ ਜਿਹੜੇ ਲੋਕ ਇਸ ਮੌਕੇ ਜਿਨ੍ਹਾਂ ਨੂੰ ਲੱਗ ਰਿਹਾ ਵੀ ਉਹ ਭਾਰਤ ਦੇ ਨਾਲ ਮਿਲ ਕੇ ਚੱਲ ਰਹੇ ਆ, ਉਹ ਅਜਿਹੇ ਨਿਖਲ ਗੁਪਤਿਆਂ ਤੋਂ ਉਦਾਹਰਨ ਲਾ ਲੈਣ। ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਸਰਬਜੀਤ ਸੀ, ਉਹਨਾਂ ਵਰਗਿਆਂ ਤੋਂ ਉਦਾਹਰਨ ਜਿਹੜੀ ਉਹ ਲੈ ਲੈਣ ਵੀ ਇਹਨਾਂ ਨੇ ਵਰਤ ਕੇ ਤੁਹਾਨੂੰ ਇਵੈਂਚੁਅਲੀ ਸੁੱਟਣਾ ਜੀ ਹੀ ਹੈਗਾ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 1 ਸਾਲ ਪਹਿਲਾਂ ਐਗਜ਼ੈਕਟਲੀ ਇਹ ਕਿਹਾ ਸੀ ਕਿ ਕੈਨੇਡਾ ਦੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ ਕਿ ਏਜੰਟਸ ਆਫ ਇੰਡੀਅਨ ਗਵਰਨਮੈਂਟ ਵਰ ਇਨਵੋਲਵਡ ਇਨ ਦਾ ਮਰਡਰ ਆਫ ਕੈਨੇਡੀਅਨ ਹਰਦੀਪ ਸਿੰਘ ਨਿੱਜਰ ਇਨ ਬ੍ਰਿਟਿਸ਼ ਕੋਲੰਬੀਆ। ਇਹ ਜੂਨ ਮਹੀਨੇ 'ਚ ਉਹਨਾਂ ਨੇ ਕਿਹਾ ਸੀ, ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਐਸੋਸੀਏਟਡ ਪ੍ਰੈਸ ਨੇ ਇਹ ਕਿਹਾ ਵੀ ਅੱਜ ਜੋ ਕੈਨੇਡਾ ਦੀ ਸਰਕਾਰ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ, ਉਹਦੇ ਵਿੱਚ ਅਮਿਤ ਸ਼ਾਹ ਦਾ ਨਾਂ ਆਇਆ ਹੀ ਆਇਆ। ਇਸ ਤੋਂ ਬਿਨਾਂ ਵਾਸ਼ਿੰਗਟਨ ਨੇ, ਜਾਣੀ ਕਿ ਅਮਰੀਕਾ ਨੇ, ਇੰਡੀਆ ਦਾ ਇੰਟੈਲੀਜੈਂਸ ਆਫਿਸਰ ਵਿਕਾਸ ਯਾਦਵ, ਉਸ ਦਾ ਨਾਮ ਵੀ ਜਿਹੜਾ ਆ ਆਲਰੇਡੀ ਚਾਰਜ ਸ਼ੀਟ ਦੇ ਵਿੱਚ ਐਡ ਕਰ ਦਿੱਤਾ ਹੈਗਾ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੇ ਕੇਸ ਦੇ ਵਿੱਚ। FBI ਨੇ ਵਾਰਨਿੰਗ ਵੀ ਦਿੱਤੀ ਹੈਗੀ ਆ US ਰੈਜ਼ੀਡੈਂਟਸ ਨੂੰ ਫੇਰ ਕਿਸੇ ਨਾ ਕਿਸੇ ਵੇਲੇ ਅਟੈਕ ਕੀਤਾ ਜਾ ਸਕਦਾ ਹੈਗਾ। ਸੋ ਇੰਡੀਆ ਵਾਲੇ ਹਜੇ ਵੀ ਮੁੱਕਰ ਰਹੇ ਹੈਗੇ, ਪਰ ਹੁਣ ਕਲੀਅਰ ਕੱਟ ਹੋ ਗਿਆ ਦੋਨਾਂ ਮੁਲਕਾਂ ਵੱਲੋਂ ਕਿ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਸੀ ਉਹ ਜੋ ਭਾਰਤ ਦੇ ਅਗੇਂਸਟ ਬੋਲਦਾ ਜਾਂ ਭਾਰਤ ਦੇ ਵਿੱਚ ਜੋ ਧੱਕਾ ਹੁੰਦਾ ਉਹਦੇ ਅਗੇਂਸਟ ਬੋਲਦਾ, ਉਹਨਾਂ ਨੂੰ ਕਿਸ ਤਰ੍ਹਾਂ ਬਾਹਰਲੇ ਮੁਲਕਾਂ 'ਚ ਮਾਰਨ ਦੀ ਕੋਸ਼ਿਸ਼ ਕਰਦੇ ਆ। ਸੋ ਆਪਾਂ ਐਸੋਸੀਏਟਡ ਪ੍ਰੈਸ, ਨਿਊਜ਼ ਵੀਕ, ਇਹ ਸਾਰਿਆਂ 'ਚ ਅੱਜ ਬਹੁਤ ਡਿਟੇਲ 'ਚ ਖਬਰਾਂ ਆ ਰਹੀਆਂ ਕਿਉਂਕਿ ਹੀਅਰਿੰਗ 4 ਘੰਟੇ ਦੇ ਕਰੀਬ ਚੱਲੀ ਸੀ। ਬਿਲਕੁਲ। ਬਾਕੀ ਸਵੇਰੇ ਫਿਰ ਆਪਾਂ ਸਾਂਝੀ ਕਰਾਂਗੇ ਜੇ ਕੁਝ ਹੋਰ ਅਪਡੇਟ ਹੋਈ। ਨਹੀਂ, ਹੁਣ ਇੰਡੀਆ ਵਾਲਿਆਂ ਨੇ ਉੱਧਰ ਉੱਠਣਾ ਹੈ ਤੇ ਉਹਨਾਂ ਨੇ ਤੜਫਣਾ ਹੈ ਇਸ ਬਿਆਨ ਤੋਂ ਬਾਅਦ 'ਚ। ਤਾਂ ਉੱਥੇ ਆਪਾਂ ਨੂੰ ਪਤਾ ਵੀ ਹਾਹਾਕਾਰ ਪੂਰਾ ਦਿਨ ਜਿਹੜੀ ਉੱਥੇ ਮਚਣੀ ਆ। ਸਵੇਰ ਤਾਈਂ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਹੋਰ ਬਹੁਤ ਕੁਛ ਜਿਹੜਾ ਉੱਥੇ ਨਵਾਂ ਉਹਨਾਂ ਨੇ ਚਲਾਉਣਾ ਆ, ਉਡਾਉਣਾ ਆ। ਉਹ ਸਾਰੇ ਜਣੇ ਚਲੋ ਆਪਾਂ ਦੇਖਾਂਗੇ ਕੀ ਕੁਛ ਜਿਹੜਾ ਉਹ ਕਰਦੇ। ਉਹਨਾਂ ਤੋਂ ਹੋਰ ਕੋਈ ਬਹੁਤਾ ਜਿਹੜੀ ਆ ਉਹ ਆਸ ਉਮੀਦ ਵੀ ਨਹੀਂ ਹੈਗੀ। ਉੱਥੇ ਬਹੁਤ ਸਾਰੇ ਜਿਹੜੇ ਨੈਸ਼ਨਲਿਸਟ ਆ, ਉਹਨਾਂ ਨੇ ਕੈਨੇਡਾ ਨੂੰ ਵੀ ਧਮਕੀਆਂ ਦੇਣੀਆਂ, ਟਰੂਡੋ ਨੂੰ ਵੀ ਕਹਿਣਾ, ਸਿੱਖਾਂ ਨੂੰ ਵੀ, ਬੜਿਆਂ ਨੂੰ ਬਹੁਤ ਕੁਝ ਕਹਿਣਾ ਆ। ਜੀ ਸੋ ਸਾਰਿਆਂ ਨੂੰ ਪਰ ਇਹ ਆ ਵੀ ਸੱਚ ਦੇ ਨਾਲ ਜਿਹੜਾ ਹੁਣ ਖੜਨ ਦੀ ਜ਼ਰੂਰਤ ਹੈ। ਜਿਹੜੇ ਵੀ ਲੋਕ ਇਨਸਾਫ ਪਸੰਦ ਨੇ, ਜਿਹੜੀ ਉਹ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਸਾਫ਼ ਹੋਣਾ ਚਾਹੀਦਾ, ਸੱਚ ਦੇ ਨਾਲ ਖੜਨਾ ਜਿਹੜਾ ਉਹ ਚਾਹੀਦਾ ਆ, ਉੱਥੇ ਹੁਣ ਸਾਰਿਆਂ ਨੂੰ ਇਹ ਲੋੜ ਆ ਵੀ ਇਹੋ ਜਿਹੇ ਮਾਮਲੇ ਦੇ ਵਿੱਚ ਹੁਣ ਜਿਹੜਾ ਸਾਰੇ ਜਾਣੇ ਇਕੱਠੇ ਜਿਹੜੇ ਇਸ ਦੇ ਵਿੱਚ ਰਹਿਣ। ਖਾਸ ਕਰਕੇ ਸਿੱਖਾਂ ਨੂੰ ਇੱਥੇ ਹਮਲੇ ਮਾਰਨ ਦੀ ਜ਼ਰੂਰਤ ਆ। ਹੁਣ ਇਸ ਤੋਂ ਵੱਡੇ ਉਦਾਹਰਨ ਹੋਰ ਕੀ ਹੋ ਸਕਦੇ ਆ? ਚਾਹੇ ਜਿਹੜੇ ਜੈਨੋਸਾਈਡ ਦਾ ਬਿੱਲ ਆ, ਚਾਹੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ, ਜਿਹੜੇ ਅਮਰੀਕਾ 'ਚ ਬੈਠੇ ਸਿੱਖ ਨੇ ਤੇ ਇਨਸਾਫ ਪਸੰਦ ਲੋਕ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਇਸ ਨੂੰ ਪਾਸ ਕਰਾਉਣ ਦੇ ਵਿੱਚ ਹੁਣ ਪੂਰਾ ਹਮਲਾ ਮਾਰਨ ਦੀ ਜ਼ਰੂਰਤ ਹੈ।